ਅਮਰੀਕਾ ਨੂੰ ਵੀ ਇਹ ਨਜ਼ਰ ਆਇਆ ਕਿ ਵੀ ਇਹ ਜਿਹੜਾ ਭਾਰਤ ਦੇ ਉੱਤੇ ਅਸੀਂ ਬੈਟ ਲਾਈ ਹੋਈ ਸੀ ਕਿ ਬੁੱਲ ਵਾਕ ਹੋਏਗਾ ਚਾਈਨਾ ਦੇ ਖਿਲਾਫ, ਇਹ ਮਿਲੀਟੈਰਲੀ ਚਾਈਨਾ ਤੋਂ ਤਾਂ ਪਿਟਿਆ ਹੀ ਪਿਟਿਆ ਸੀ। ਗਲਵਾਨ ਵੈਲੀ ਜਾਂ 4000 ਸਕੁਅਰ ਕਿਲੋਮੀਟਰ ਟੈਰੀਟਰੀ ਇਹਨਾਂ ਨੇ ਗਵਾਈ ਹੈ। ਇਹ ਤਾਂ ਪਾਕਿਸਤਾਨ ਦੇ ਸਾਹਮਣੇ ਵੀ ਕੁਝ ਨਹੀਂ ਹੈਗੇ। ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ ਵੀ ਇਹ ਜਿਹੜੀ ਹਾਈ ਲੈਵਲ ਇੰਗੇਜਮੈਂਟ ਸੀ, ਇਸ ਦੇ ਵਿੱਚ ਦਾ ਡਿਵੈਲਪਮੈਂਟਸ ਦਾ ਡਿਸਕਸ਼ਨਸ ਆਲਸੋ ਐਨਕੰਪੈਸਡ ਐਵਨਿਊਜ਼ ਫਾਰ ਐਕਸਪੈਂਡਿੰਗ ਬਾਈਲੇਟਰਲ ਕੋਆਪਰੇਸ਼ਨ ਇਨ ਮਲਟੀਪਲ ਡੋਮੇਨਸ। President Trump expressed keen interest in forging a mutually beneficial trade partnership with Pakistan based on long-term strategic convergence and shared interests. ਚੀਫ ਆਫ ਆਰਮੀ ਸਟਾਫ ਨੇ ਆਪਣੀ ਐਪਰੀਸ਼ੀਏਸ਼ਨ ਵੀ ਦਿੱਤੀ ਟਰੰਪ ਦੇ ਲਈ ਕਿ ਭਾਈ ਤੁਸੀਂ ਜਿਹੜਾ ਹੈ ਫੈਸਿਲਿਟੇਟ ਕੀਤਾ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਜਿਹੜਾ ਰੀਜਨਲ ਕ੍ਰਾਈਸਿਸ ਸੀ ਉਹਨੂੰ ਰਿਜ਼ੋਲਵ ਕਰਨਾ। ਸੋ ਇਹ ਵੀ ਮੋਦੀ ਦੇ ਮੂੰਹ ਤੇ ਇੱਕ ਚਪੇੜ ਹੈ। ਮੋਦੀ ਦਾ ਰਿਪੀਟਡਲੀ ਹੁਣ ਵੀ ਕਿ ਜੀ 35 ਮਿੰਟ ਦੀ ਕਨਵਰਸੇਸ਼ਨ ਹੋਈ, ਅਸੀਂ ਨਹੀਂ ਕਿਹਾ ਕਿ ਅਸੀਂ ਕਿਹਾ ਕਿ ਵੀ ਤੁਸੀਂ ਕੁਝ ਨਹੀਂ ਕੀਤਾ, ਪਰ ਪਾਕਿਸਤਾਨ ਨੇ ਵੀ ਉਹੀ ਲਾਈਨ ਐਂਡੋਰਸ ਕੀਤੀ ਹੈ ਜੋ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਨੇ। ਔਰ ਜ਼ਾਹਰ ਹੈ ਕਿ ਵੀ ਅਲਟੀਮੇਟਲੀ ਇੰਡੀਆ ਤਾਂ ਇਹ ਕਹਿ ਰਿਹਾ ਜੀ ਪਾਕਿਸਤਾਨ ਦੀ ਰਿਕੁਐਸਟ ਤੇ ਸੀਜ਼ ਫਾਇਰ ਹੋਇਆ ਵੀ ਜਿਵੇਂ ਹਮਨੇ ਆਪਰੇਸ਼ਨ ਸੰਦੂਰ में ऐसा पीटा कि ਪਾਕਿਸਤਾਨ ਨੇ ਤਰਲੇ ਕਰਨੇ ਸ਼ੁਰੂ ਕਰਤੇ ਕਿ ਵੀ ਕਰ ਲੋ ਹੁਣ ਇਹ ਜਿਹੜਾ। ਔਰ ਟਰੰਪ ਇਹ ਕਹਿ ਰਿਹਾ ਕਿ ਵੀ ਗੱਲ ਉਧਰ ਨੂੰ ਜਾ ਰਹੀ ਸੀ। ਗੱਲ ਇਹ ਹੈ ਵੀ ਅਸਲੀ ਜੁੱਤੀਆਂ ਇੰਡੀਆ ਦੇ ਇੰਨੀਆਂ ਪੈ ਗਈਆਂ ਸੀ ਵੀ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਉਹਨਾਂ ਦੇ ਸਾਰੇ ਜਿਹੜੇ ਜਹਾਜ਼ ਨੇ ਉਹ ਗਰਾਊਂਡਡ ਸੀਗੇ 24 ਘੰਟੇ ਦੇ ਲਈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਈਟ ਹਾਊਸ ਵਿੱਚ ਪ੍ਰੈਜ਼ੀਡੈਂਟ ਟਰੰਪ ਅਤੇ ਪਾਕਿਸਤਾਨ ਦੇ ਫੌਜੀ ਮੁਖੀ ਆਸਮ ਮਨੀਰ ਵਿੱਚ ਲੰਚ ਦੌਰਾਨ ਹੋਈ ਮੀਟਿੰਗ ਸੰਬੰਧੀ ਪਾਕਿਸਤਾਨ ਦੇ ਫੌਜੀ ਪਬਲਿਕ ਰਿਲੇਸ਼ਨਸ ਮਹਿਕਮੇ ਯਾਨੀ ਕਿ ISPR ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪ੍ਰੈਜ਼ੀਡੈਂਟ ਟਰੰਪ ਪਾਕਿਸਤਾਨ ਨਾਲ ਵਪਾਰਕ ਸਾਂਝਾਂ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ ਤੇ ਹੋਰ ਵੀ ਕਾਫੀ ਗੱਲਾਂ ਹੋਈਆਂ ਨੇ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਿਆਸਤ ਦੇ ਵਿੱਚ ਇੰਨੀ ਤੇਜ਼ੀ ਨਾਲ ਤਬਦੀਲੀ ਹੁੰਦੀ ਹੈ। ਬਹੁਤ ਵਾਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ, ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਜ਼ੋਰਾਵਰਾਂ ਦਾ 3700 ਹੁੰਦਾ ਹੈ। ਤੇ ਕੱਲ ਜਿਵੇਂ ਸਾਡੇ ਵਿਊਅਰ ਬਿਲਾਲ ਸਾਹਿਬ ਨੇ ਲਿਖਿਆ ਸੀ ਕਿ ਭਾਈ ਸਾਡੇ ਖਿੱਤੇ 'ਚ ਤਾਂ ਜਿਸ ਕੀ ਲਾਠੀ ਉਸ ਕੀ ਭੈਂਸ, ਮੱਝ ਭਾਵੇਂ ਤੁਸੀਂ ਖਰੀਦ ਕੇ ਲਿਆਂਦੀ ਹੈ, ਰਸੀਦ ਵੀ ਦਿਖਾਉਂਦੇ ਫਿਰ ਉਹ ਜਿਹਨੇ ਡੰਡਾ ਫੜਿਆ ਉਹ ਕਹਿੰਦਾ ਵੀ ਇਹ ਮੇਰੀ ਹੈ। ਸੋ ਕਿਵੇਂ ਚੇਂਜਸ ਹੁੰਦੀਆਂ ਨੇ, ਕਿਵੇਂ ਭਾਰਤ ਦਾ ਜ਼ੋਰ ਲੱਗਾ ਹੋਇਆ ਸੀ ਪਾਕਿਸਤਾਨ ਨੂੰ ਆਈਸੋਲੇਟ ਕਰਨ 'ਚ ਇੰਟਰਨੈਸ਼ਨਲੀ, ਐਪੀ ਸੈਂਟਰ ਆਫ ਟੈਰਰਿਜ਼ਮ ਕਹਿ ਕੇ। ਔਰ ਜਦੋਂ ਉਸਾਮਾ ਪਾਕਿਸਤਾਨ ਦੇ ਵਿੱਚ ਮਾਰਿਆ ਗਿਆ ਔਰ ਉਸ ਦਾ ਹਾਈਡ ਆਊਟ ਜ਼ਾਹਰ ਹੈ ਉੱਥੇ ਲਗਭਗ 9-10 ਸਾਲ ਬਾਅਦ ਉਹਦੀ ਕਿਲਿੰਗ ਹੋਈ ਅਮਰੀਕਨਾਂ ਨੇ ਔਰ ਇਹਨਾਂ ਦੇ ਸੀਲ ਜਿਹਨੂੰ ਕਹਿੰਦੇ ਨੇ ਨੇਵਲ, ਔਰ ਕਿਵੇਂ ਉਹ ਹੋਇਆ ਉਹਦੇ 'ਚ ਵੀ ਪਾਕਿਸਤਾਨ ਕਾਫੀ ਉਹ ਇੱਕ ਕਮਜ਼ੋਰ ਪਲ ਸੀ ਕਿ ਭਾਈ ਜਿਹੜਾ ਇੱਕ ਪਾਸੇ ਪਾਕਿਸਤਾਨ ਜਿਹੜਾ ਹੈ ਉਹ ਸਾਥੀ ਸੀ ਵਾਰ ਅਗੇਂਸਟ ਟੈਰਰਿਜ਼ਮ ਤੇ ਔਰ ਆਪਣਾ ਸਿਵਿਲੀਅਨ ਔਰ ਫੌਜੀ ਨੁਕਸਾਨ ਵੀ ਕਰਵਾ ਰਿਹਾ ਸੀ, ਲੇਕਿਨ ਦੂਸਰੇ ਪਾਸੇ ਇਹ ਵੀ ਹਿਫਾਜ਼ਤ ਦੀ ਲਾਈਨ ਹੀ ਸੀ। ਲੇਕਿਨ ਔਰ ਉਸ ਤੋਂ ਬਾਅਦ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਅਮਰੀਕਨ ਪਾਲਿਸੀ ਘਾੜਿਆਂ ਨੇ 9/11 ਤੋਂ ਬਾਅਦ ਕਿਵੇਂ ਡੀਹਾਈਫਨੇਟ ਕੀਤਾ ਇੰਡੀਆ ਨੂੰ। ਉਹਨਾਂ ਨੇ ਜਿਹੜਾ ਉਹ ਸਪੈਸ਼ਲ ਜਿਹੜਾ ਇੱਕ ਰਿਲੇਸ਼ਨਸ਼ਿਪ ਅਮਰੀਕਾ ਇੰਡੀਆ ਦੀ ਐਸਟੈਬਲਿਸ਼ ਹੋਈ, ਲੌਜਿਸਟਿਕਸ ਸਾਂਝਾਂ ਉਹ ਕੁਆਡ ਤੱਕ ਪਹੁੰਚੀਆਂ ਔਰ ਈਵਨ ਇੰਡੀਆ ਨੇ ਵੀ ਰਸ਼ੀਆ ਵੱਲੋਂ ਪੈਰ ਖਿੱਚਣੇ ਸ਼ੁਰੂ ਕੀਤੇ ਜਿਹੜੇ ਨੇ, ਔਰ ਅਮਰੀਕਨ ਇਕਵਿਪਮੈਂਟ ਹਥਿਆਰ ਲੈਣੇ ਸ਼ੁਰੂ ਕੀਤੇ। ਅਲਟੀਮੇਟਲੀ ਤਾਂ ਵੱਡੀ ਖੇਡ ਹਥਿਆਰਾਂ ਦੇ ਵੇਚਣ ਦੀ ਵੀ ਹੁੰਦੀ ਹੈ ਇਹਨਾਂ ਮੁਲਕਾਂ ਦੀ। ਔਰ ਉਸ ਸਾਰੇ ਦੇ ਚੱਲਦਿਆਂ ਅਮਰੀਕਾ ਦਾ ਪਾਕਿਸਤਾਨ ਪ੍ਰਤੀ ਜਿਹੜਾ ਰਵੱਈਆ ਹੈ ਉਹ ਇਸ ਕਿਸਮ ਦਾ ਠੰਡਾ ਹੁੰਦਾ ਚਲਾ ਗਿਆ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਤਾਂ ਆਲਮੋਸਟ ਫਰੀਜ਼ ਵਾਂਗ ਹੀ ਸੀ ਔਰ ਇਹਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੋਈ ਡਾਇਰੈਕਟ ਜਿਹੜੀ ਹੈ ਉਹ ਕਾਲ ਵੀ ਨਹੀਂ ਸੀ ਕੀਤੀ। ਔਰ ਇੰਡੀਆ ਦੇ ਨਾਲ ਤਾਂ ਇੰਨਾ ਮੋਦੀ ਇਸ ਸਾਰੇ ਪੀਰੀਅਡ ਦੇ ਵਿੱਚ ਜੇ ਇਹ ਕਹਿਣਾ ਹੋਏ ਵੀ 10 ਵਾਰ ਤੋਂ ਜ਼ਿਆਦਾ ਮੋਦੀ ਦੀ ਵਿਜ਼ਿਟ ਅਮਰੀਕਾ ਦੀ ਹੋਈ। ਔਰ ਇਸੇ ਪੀਰੀਅਡ ਦੇ ਵਿੱਚ ਜਿਹੜਾ ਹੈ ਉਹ ਅਮਰੀਕੀ ਪ੍ਰੈਜ਼ੀਡੈਂਟ ਹਾਲਾਂ ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਕ੍ਰਾਈਮ ਸਾਹਮਣੇ ਆਉਂਦਿਆਂ
2024 ਵਾਲੇ 26 ਜਨਵਰੀ ਦੇ ਫੰਕਸ਼ਨ ਤੇ ਉੱਤੇ ਬਾਈਡਨ ਨਹੀਂ ਗਿਆ, ਲੇਕਿਨ ਉਹਨੇ ਰਿਪਬਲਿਕ ਡੇ 'ਚ ਵੀ ਹੋਣਾ ਸੀ। ਇਵੇਂ ਲੱਗਣ ਲੱਗ ਗਿਆ ਸੀ ਕਿ ਵੀ ਅਮਰੀਕਾ ਔਰ ਇੰਡੀਆ ਜਿਵੇਂ ਉਹ ਸਾਰਾ ਸੌਦਾ ਵਿਕਦਾ ਸੀ ਕਿ ਜੀ ਇੱਕ ਅਸੀਂ ਲਾਰਜੈਸਟ ਡੈਮੋਕ੍ਰੇਸੀ ਹੈ, ਤੁਸੀਂ ਗ੍ਰੇਟੈਸਟ ਡੈਮੋਕ੍ਰੇਸੀ ਹੋ, ਔਰ ਪਾਕਿਸਤਾਨ ਨੂੰ ਜਿਹੜਾ ਉਹ ਖੂੰਜੇ ਲਾਉਣ ਦੀ ਲਾਈਨ ਇੰਡੀਆ ਤਾਂ ਆਪਣਾ ਕਰ ਹੀ ਰਿਹਾ ਸੀ, ਹੁਣ ਵੀ ਉਹ ਕੋਈ ਪਲੇਟਫਾਰਮ ਤਾਂ ਨਹੀਂ ਛੱਡਦਾ। ਔਰ ਇਸ ਸਾਰੇ ਦੇ ਚੱਲਦਿਆਂ ਜ਼ਾਹਰ ਹੈ ਪਾਕਿਸਤਾਨ ਚੀਨ ਦੇ ਹੋਰ ਕਰੀਬ ਹੋਇਆ, ਔਰ ਇਸੇ ਚੋਂ ਹੀ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਭਾਰਤ ਨੇ ਜਿਹੜਾ ਉਹ ਕੀ ਵੈਂਚਰ ਸੀ, ਸਾਂਝਾ ਸੀ, ਜਾਂ ਇਹਨੂੰ ਕਹਿੰਦੇ ਨੇ ਕਿ ਉਹ ਵਿੰਕ ਕੀਤਾ ਵੀ ਕਰ ਲਓ। ਜਿਵੇਂ 5 ਅਗਸਤ 2019 ਨੂੰ ਭਾਰਤ ਨੇ ਬਿਲਕੁਲ ਆਪਣੀਆਂ ਇੰਟਰਨੈਸ਼ਨਲ ਲਾਅ ਦੀਆਂ ਧੱਜੀਆਂ ਉਡਾਉਂਦਿਆਂ, UN ਚਾਰਟਰ ਔਰ UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨਸ ਦੀਆਂ ਧੱਜੀਆਂ ਉਡਾਉਂਦਿਆਂ ਜੰਮੂ ਕਸ਼ਮੀਰ ਨੂੰ ਜਿਹੜਾ ਉਹ ਸੂਬੇ ਦੇ ਤੌਰ ਤੇ ਵੀ ਉਹਦਾ ਵਜੂਦ ਖਤਮ ਕਰ ਦਿੱਤਾ। ਆਰਟੀਕਲ 370 35A ਵੀ ਖਤਮ ਕਰਤਾ। ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਔਰ ਇੰਨਾ ਕੁ ਭੁੱਤਰ ਗਿਆ ਅਮਿਤ ਸ਼ਾਹ ਔਰ ਮੋਦੀ ਕਿ ਅਮਿਤ ਸ਼ਾਹ ਪਾर्लियामेंट 'ਚ ਖਲੋ ਕੇ ਕਹਿੰਦਾ कि अब हम पाकिस्तान ऑक्यूपाइड कश्मीर भी लेंगे और अक्साई चिन भी लेंगे। ਹੁਣ ਅਕਸਾਈ ਚਿਨ ਉਹ 32,000 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਚਾਈਨਾ ਨੇ 62 ਦੇ ਵਿੱਚ ਇਹਨਾਂ ਤੋਂ ਖੋਇਆ ਹੋਇਆ, ਕਿਉਂਕਿ ਪਾਕਿਸਤਾਨ ਦਾ ਚੀਨ ਦਾ ਕਲੇਮ ਹੈ ਕਿ ਉਹਨਾਂ ਦੀ ਟੈਰੀਟਰੀ ਹੈ। ਸੋ ਇੰਨੀ ਦਿਲਵਦੀ, ਔਰ ਇਹਨਾਂ ਦੇ ਜਨਰਲ ਜਿਹੜੇ ਨੇ ਫਿਰ ਉਸ ਤੋਂ ਬਾਅਦ ਇਸ ਕਿਸਮ ਦੇ ਫੌਜੀ ਚੀਫ ਕਿ ਜੀ ਅਸੀਂ ਇੱਕੋ ਵੇਲੇ ਪਾਕਿਸਤਾਨ ਔਰ ਚੀਨ ਦੋਨਾਂ ਨੂੰ ਅਸੀਂ ਹੈਡ ਔਨ ਲੈ ਸਕਦੇ ਹਾਂ, ਸਾਡੀ ਇੰਨੀ ਤਾਕਤ ਹੈ। ਔਰ ਦੂਸਰਾ ਉਹ ਹਾਲਾਂ ਚੀਨ ਨੇ 5 ਅਗਸਤ 2019 ਦੇ ਉਹ ਸਾਰੇ ਦਾ ਇਹਨਾਂ ਨੂੰ ਖਮਿਆਜ਼ਾ ਤਾਂ ਭੁਗਤਾਇਆ ਗਲਵਾਨ ਵੈਲੀ ਦੇ ਵਿੱਚ, ਕਿਉਂਕਿ 2020 ਦੇ ਚੱਲਦੇ ਆ ਕੋਵਿਡ ਦੀ ਵੀ ਸ਼ੁਰੂਆਤ ਹੋਈ। ਲੇਕਿਨ ਉਸੇ ਪੀਰੀਅਡ 'ਚ ਜੂਨ 2020 ਦੇ ਵਿੱਚ ਭਾਰਤ ਦੇ 15 ਤੋਂ 20 ਸੋਲਜਰ, ਉਹਨਾਂ ਦੇ ਆਫੀਸਰ ਵੀ, ਕੁਛ POW ਲਏ, ਕੁਛ ਨੂੰ ਮੁੱਕਿਆਂ ਡਾਂਗਾਂ ਦੇ ਨਾਲ ਹੀ ਮੁਕਾਇਆ, ਕੋਈ ਗੋਲੀ ਨਹੀਂ ਚੱਲੀ। ਔਰ ਫਿਰ ਆਲਮੋਸਟ ਇਹਨਾਂ ਦੇ ਆਪਣੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਉਹ ਪੈਂਗੋਂਗ ਸੋ 'ਤੇ ਹੋਏ, ਉਹ ਡੈਪਚੌਂਗ ਹੋਏ, ਡੈਪਸੌਂਗ ਹੋਏ। ਉਸ ਤੋਂ ਪਹਿਲਾਂ 2017 'ਚ ਡੋਕਲਾਮ 'ਚ ਵੀ ਇਹਨਾਂ ਨੇ ਜੁੱਤੀਆਂ ਖਾਧੀਆਂ। ਲੇਕਿਨ ਇਹ ਸਾਰੇ ਦੇ ਚੱਲਦਿਆਂ ਵੀ ਇਹਨਾਂ ਦਾ ਜਿਹੜਾ ਈਗੋਗ੍ਰਾਫ ਤਾਂ ਆਪਣੀ ਥਾਂ, ਲੇਕਿਨ ਇਹਨਾਂ ਦੇ ਦਾਅਵੇ ਔਰ ਪਾਕਿਸਤਾਨ ਨੂੰ ਜਿਹੜਾ ਉਹ ਬਿਲਕੁਲ ਉਸ ਨੂੰ ਕਰਸ ਕਰਨਾ ਬਰਾਬਰ ਜਾਰੀ ਰਿਹਾ ਹਰ ਫੋਰਮ ਦੇ ਉੱਤੇ। ਉਹ UN ਦੇ ਵਿੱਚ ਹੋਏ, ਕੋਈ ਇੰਟਰਨੈਸ਼ਨਲ ਮੀਟ ਹੋਏ, ਕੋਈ ਹੈਲਥ ਇਸ਼ੂ ਦੇ ਕੋਈ ਮੀਟ ਹੋਏ, ਹਰ ਪਾਸੇ ਉਹਨਾਂ ਦਾ ਚੱਲਦਾ ਰਿਹਾ। ਔਰ ਜ਼ਾਹਰ ਹੈ ਕਿ ਵੀ ਉਹਨਾਂ ਦਾ ਇੰਨਾ ਹੌਸਲਾ ਵਧਿਆ ਕਿ ਮੋਦੀ ਅਮਰੀਕਾ ਦੀ ਧਰਤੀ 'ਤੇ ਆ ਕੇ ਜਿਹੜਾ ਉਹ ਹਿਊਸਟਨ ਦੇ ਵਿੱਚ ਅਬ ਕੀ ਬਾਰ ਟਰੰਪ ਸਰਕਾਰ ਵੋਟਾਂ ਮੰਗ ਰਿਹਾ ਟਰੰਪ ਲਈ, ਔਰ ਲੱਖਾਂ ਲੋਕ ਉੱਥੇ ਗੁਜਰਾਤ ਇਕੱਠੇ ਕਰਕੇ ਨਮਸਤੇ ਟਰੰਪ ਉਸ ਨੂੰ ਕਰ ਰਿਹਾ। ਸੋ ਉਹਨਾਂ ਨੂੰ ਇਹ ਲੱਗਦਾ ਸੀ, ਔਰ ਭਾਰਤ ਦੇ ਲੋਕਾਂ ਨੂੰ ਵੀ ਉਹਨਾਂ ਨੇ ਇਹ ਸੌਦਾ ਵੇਚਿਆ ਕਿ ਜੀ ਟਰੰਪ ਔਰ ਮੋਦੀ, ਤਾਂ ਮੋਦੀ ਦਾ ਇਸ਼ਾਰਾ ਸਮਝਦੇ ਆ, ਟਰੰਪ ਜਿਹੜਾ ਜਿਵੇਂ ਟੋਮੀ ਨੂੰ ਕਹੀਦਾ ਵੀ ਆ ਜਾਓ, ਆ ਜਾਂਦਾ, ਜੋ ਕਹੋ ਉਹ ਕਰਨ ਨੂੰ ਤਿਆਰ ਹੈ। ਪਰ ਇਹ ਸਾਰਾ ਕੁਝ ਕਿਵੇਂ ਬਦਲਿਆ, ਇਸ ਦੇ ਬਿਹਾਈਂਡ ਹੋਰ ਕੀ ਚੱਲ ਰਿਹਾ? ਟਰੰਪ ਦੀ ਸੈਕੰਡ ਟਰਮ ਵੇਲੇ ਬਿਲਕੁਲ ਪਹਿਲੇ ਦਿਨ ਤੋਂ ਹੀ ਨਾ ਮੋਦੀ ਨੂੰ ਇਨੋਗ੍ਰੇਸ਼ਨ ਵੇਲੇ ਸੱਦਿਆ ਗਿਆ, ਕੰਟੈਂਪਟ ਦਿਖਾਇਆ ਗਿਆ, ਔਰ ਇਸ ਸਾਰੇ ਦੇ ਚੱਲਦਿਆਂ ਬਾਰ-ਬਾਰ ਇੰਡੀਆ ਨੂੰ ਟੈਰਿਫ ਕਿੰਗ ਵੀ ਔਰ ਦੂਸਰੇ ਸਾਰੇ ਲਫ਼ਜ਼ ਵੀ, ਔਰ ਅਜੇ ਤੱਕ ਵੀ ਹੁਣ ਟ੍ਰੇਡ ਡੀਲ ਜਿਹੜਾ ਜਾਂ ਦੂਜਾ, ਇਹ ਬਿਲਕੁਲ ਟ੍ਰੇਡ ਡੀਲ ਵੀ ਇੰਡੀਆ ਨਾਲ ਸਾਈਨ ਨਹੀਂ ਹੋਣੀ। ਹੁਣ ਕਹਿ ਰਹੇ ਨੇ ਜੀ ਮਿਨੀ ਟ੍ਰੇਡ ਡੀਲ ਇਹ ਉਹ, ਲੇਕਿਨ ਇਸੇ ਦੌਰਾਨ ਭਾਰਤ ਨੂੰ ਲੱਗਾ ਕਿ ਬਈ ਉਹ ਆਪਣੀ ਇੰਪੋਰਟੈਂਸ ਇੰਟਰਨੈਸ਼ਨਲ ਲੈਵਲ ਤੇ ਦਿਖਾਉਣ ਲਈ ਹੀ ਹੁੰਦਾ ਵੀ ਤਗੜਾ ਜਿਹੜਾ ਮਾੜੇ ਨੂੰ ਹੀ ਕੁੱਟਦਾ। ਉਹਨੂੰ ਲੱਗਾ ਵੀ ਪਾਕਿਸਤਾਨ ਇਹ ਪਹਿਲਗਾਮ ਵਾਲਾ 22 ਅਪ੍ਰੈਲ ਦਾ ਜਿਹੜਾ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ ਕੀਤਾ, ਲੇਕਿਨ 7, 8, 9, 10 ਜਿਹੜੀਆਂ ਇਹ 4 ਦਿਨ ਨੇ ਜਿਹਦੇ ਵਿੱਚ ਡਰੋਨ ਔਰ ਮਿਸਲ ਵਾਰ ਦੇ ਵਿੱਚ ਪਾਕਿਸਤਾਨ ਐਜ਼ ਏ ਰੀਜਨਲ ਪਾਵਰ ਉਭਰਿਆ, 4-5 ਗੁਣਾ ਵੱਡਾ ਭਾਰਤ, ਔਰ ਕਿੰਨਾ ਉਹਨਾਂ ਦਾ ਬਜਟ, ਔਰ 1.5 ਅਰਬ ਲੋਕ, ਉਹਨਾਂ ਨੂੰ 24-25 ਕਰੋੜ ਲੋਕਾਂ ਦਾ, ਔਰ ਉਹ ਵੀ ਜਿਹੜਾ ਸਕੇਅਰਲੀ ਬੀਟਨ ਜਿਹਨੂੰ ਇਹ ਕਿਹਾ ਜਾਂਦਾ। ਹੁਣ ਉਸ ਸਾਰੇ ਤੋਂ ਬਾਅਦ ਪਾਕਿਸਤਾਨ ਕਿਵੇਂ ਇਸਲਾਮਿਕ ਵਰਲਡ ਦੇ ਵਿੱਚ ਵੀ ਉਹ ਇੱਕ ਉਹਦਾ ਉਹੀ ਉਭਾਰ ਹੋਇਆ ਜੋ 1998 'ਚ ਨਿਊਕਲੀਅਰ ਧਮਾਕਿਆਂ ਤੋਂ ਬਾਅਦ ਪਾਕਿਸਤਾਨ ਨੂੰ ਰਿਸਪੈਕਟ ਮਿਲਿਆ ਸੀ। ਲੇਕਿਨ ਕਿਵੇਂ ਅਮਰੀਕਾ ਨੂੰ ਵੀ ਇਹ ਨਜ਼ਰ ਆਇਆ ਕਿ ਵੀ ਇਹ ਜਿਹੜਾ ਭਾਰਤ ਦੇ ਉੱਤੇ ਅਸੀਂ
ਬੈਟ ਲਾਈ ਹੋਈ ਸੀ ਕਿ ਬੁੱਲ ਵਾਕ ਹੋਏਗਾ ਚਾਈਨਾ ਦੇ ਖਿਲਾਫ। ਇਹ ਮਿਲੀਟੈਰਲੀ ਚਾਈਨਾ ਤੋਂ ਤਾਂ ਪਿਟਿਆ ਹੀ ਪਿਟਿਆ ਸੀ। ਗਲਵਾਨ ਵੈਲੀ ਜਾਂ 4000 ਸਕੁਅਰ ਕਿਲੋਮੀਟਰ ਟੈਰੀਟਰੀ ਇਹਨਾਂ ਨੇ ਗਵਾਈ ਹੈ। ਜੀ ਇਹ ਤਾਂ ਪਾਕਿਸਤਾਨ ਦੇ ਸਾਹਮਣੇ ਵੀ ਕੁਝ ਨਹੀਂ ਹੈਗੇ। ਔਰ ਇਸ ਸਾਰੇ ਨੇ ਜ਼ਾਹਰ ਹੈ ਕਿ ਵੀ ਜਿਹੜਾ ਪਾਕਿਸਤਾਨ ਦਾ ਇਹ ਸਾਰਾ ਪਾਕਿਸਤਾਨ ਦੇ ਵਿੱਚ ਫੌਜ ਅਲਟੀਮੇਟ ਅਥਾਰਟੀ ਹੈ, ਪੋਲੀਟੀਕਲੀ ਵੀ ਔਰ ਮਿਲੀਟੈਰੀ ਡਿਫੈਂਡ ਕਰਨ ਲਈ ਵੀ। ਔਰ ਆਸਮ ਮੁਨੀਰ ਜਿਹੜੇ ਪਾਕਿਸਤਾਨੀ ਫੌਜ ਦੇ ਚੀਫ, ਜਿਨ੍ਹਾਂ ਨੂੰ ਇਸ 4 ਰੋਜ਼ਾ ਬੈਟਲ ਤੋਂ ਬਾਅਦ ਫੀਲਡ ਮਾਰਸ਼ਲ ਜਿਹੜਾ ਉਹ ਫੀਲਡ ਮਾਰਸ਼ਲ ਦਾ ਅਹੁਦਾ ਆਨਰਰੀ ਹੁੰਦਾ ਹੈ, ਲੇਕਿਨ ਇਹ ਆਪਣੇ ਆਪ 'ਚ ਇੱਕ ਆਨਰ ਹੁੰਦਾ ਹੈ। ਲੇਕਿਨ ਇਹ ਵੀ ਜਿਹੜਾ ਆਸਮ ਮੁਨੀਰ ਦੇ ਹਿੱਸੇ ਆਇਆ ਇਨ ਸਪਾਈਟ ਆਫ, ਕਿਉਂਕਿ ਮੈਂ ਪਾਕਿਸਤਾਨ ਦੀ ਅੰਦਰੂਨੀ ਸਿਆਸਤ 'ਚ ਕੀ ਚੱਲਦਾ ਉਸ ਬਾਰੇ ਮੈਂ ਕਮੈਂਟ ਨਹੀਂ ਕਰਦਾ, ਉਹ ਲੋਕਾਂ ਨੇ ਦੇਖਣਾ, ਉਹਨਾਂ ਨੇ ਕੀ ਕਰਨਾ। ਪਰ ਮੇਰੇ ਸਾਹਮਣੇ ਜਿਹੜੇ ਤੱਥ ਨੇ ਜਾਂ ਜੋ ਤਬਦੀਲੀਆਂ ਨੇ ਉਹਨਾਂ 'ਤੇ ਹੀ ਮੇਰੀ ਜਿਹੜੀ ਇਹ ਗੱਲਬਾਤ ਫੋਕਸਡ ਹੁੰਦੀ ਹੈ ਕਿ ਵੀ ਉਸ ਦੇ ਵਿੱਚ ਇਹ ਕਿਹਨਾਂ ਹਾਲਾਤਾਂ 'ਚ ਕੀ ਤਬਦੀਲੀ, ਸਿਵਲ ਮਿਲਟਰੀ ਨੈਕਸਸ ਉੱਥੇ ਕੀ ਹੈ। ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਸ ਜ਼ਮਾਨੇ 'ਚ ਸਿਵਲੀਅਨ ਹਕੂਮਤ ਨੂੰ ਅਯੂਬ ਖਾਨ ਨੇ ਟੇਕ ਓਵਰ ਕਰ ਲਿਆ ਸੀ ਔਰ ਫਿਰ ਉਹ ਫੀਲਡ ਮਾਰਸ਼ਲ ਜਿਹੜਾ ਉਹ ਕਮਾਂਡਰ ਇਨ ਚੀਫ ਔਰ ਪ੍ਰੈਜ਼ੀਡੈਂਟ ਔਰ ਫਿਰ ਫੌਜੀ 3 ਜਿਹੜਾ ਉਹ ਫੌਜੀ ਚੀਫ ਬਣੇ ਪ੍ਰੈਜ਼ੀਡੈਂਟ ਦੇ ਤੌਰ 'ਤੇ, ਜਿਨ੍ਹਾਂ ਨੇ ਕੂ ਕੀਤਾ ਜਾਂ ਆਕੂਪਾਈ ਕੀਤੀ ਸਿਵਲੀਅਨ। ਬਾਅਦ 'ਚ ਉਹਨਾਂ ਨੇ ਰੈਫਰੈਂਡਮ ਕਰਵਾ ਰਿਹਾ ਆਪਣੇ ਹੱਕ 'ਚ ਜਾਂ ਵੋਟਾਂ ਪਵਾ ਰਹੀਆਂ। ਉਹ ਸਾਰਾ ਇੱਕ ਸਟੇਜ ਦਾ ਅਮਲ ਹੁੰਦਾ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਯੂਬ ਖਾਨ ਔਰ ਜ਼ਿਆਉਲ ਹਕ ਔਰ ਮੁਸ਼ਰਫ, ਲੇਕਿਨ ਉਹ ਸਿਵਲੀਅਨ ਵੀ ਅਹੁਦੇ ਉਹਨਾਂ ਨੇ ਫਾਈਨਲੀ ਆਕੂਪਾਈ ਕੀਤੇ ਔਰ ਉਸ ਕੈਪੈਸਿਟੀ ਦੇ ਵਿੱਚ ਉਹ ਅਮਰੀਕਾ ਦੇ ਵਿੱਚ ਵੀ ਆਉਂਦੇ ਰਹੇ, ਦੁਨੀਆ 'ਚ ਵੀ ਉਹਨਾਂ ਦੀਆਂ ਹਕੂਮਤਾਂ ਨੂੰ ਰੈਕਗਨੀਸ਼ਨ ਮਿਲੀ। ਲੇਕਿਨ ਆਸਮ ਮੁਨੀਰ ਉਹ ਪਹਿਲੇ ਪਾਕਿਸਤਾਨੀ ਫੌਜੀ ਚੀਫ ਬਣੇ ਨੇ ਜਿਨ੍ਹਾਂ ਦੇ ਕੋਲ, ਇਹ ਠੀਕ ਹੈ ਵੀ ਜਿਹੜੀ ਸਿਵਲੀਅਨ ਹਕੂਮਤ ਆ ਉਹਨਾਂ ਤੋਂ ਬਿਯੋਂਡ ਫੌਜ ਦੇ ਕਹਿ ਦੇ ਉੱਤੇ ਹੀ ਬਹੁਤ ਸਾਰਾ ਕੁਝ ਹੁੰਦਾ ਹੈ, ਲੇਕਿਨ ਉਹ ਇੱਕ ਸਿਟਿੰਗ ਫੌਜੀ ਚੀਫ ਨੇ, ਕੋਈ ਪ੍ਰੈਜ਼ੀਡੈਂਟ ਨਹੀਂ ਨੇ ਪਾਕਿਸਤਾਨ ਦੇ। ਉਹਨਾਂ ਨੂੰ 250 ਸਾਲਾ ਅਮਰੀਕਨ ਆਰਮੀ ਦੀ ਜਿਹੜੀ ਐਸਟੈਬਲਿਸ਼ਮੈਂਟ ਪੈਰੇਡ ਦੇ ਮੌਕੇ ਸੱਦਿਆ ਜਾਣਾ ਔਰ ਫਿਰ ਸਪੈਸ਼ਲ ਲੰਚੀਅਨ ਮੀਟਿੰਗ ਟਰੰਪ ਦੇ ਨਾਲ ਜਿਹੜੀ 1 ਘੰਟੇ ਦੀ ਨੀਅਤ ਕੀਤੀ ਗਈ ਸੀ ਔਰ ਉਹ ਲਗਭਗ 2.5 ਘੰਟੇ ਚੱਲੀ। ਇਹ ਵੀ ਆਇਆ ਵੀ ਟਰੰਪ ਨੇ ਆਊਟ ਆਫ ਰਿਸਪੈਕਟ ਖੁਦ ਡਿਨਰ ਸਰਵ ਕੀਤਾ। ਇਹ ਵੀ ਪਾਕਿਸਤਾਨੀ ਮੀਡੀਆ 'ਚ ਹੈ ਕਿ ਡਿਨਰ ਵੀ ਜਿਹੜਾ ਹੈ ਉਹ ਹਲਾਲ ਮਾਸ ਸੀ। ਜ਼ਾਹਰ ਹੈ ਆਸਮ ਮੁਨੀਰ ਕਾਫੀ ਪਰਹੇਜ਼ਗਾਰ ਮੁਸਲਮਾਨ ਨੇ ਔਰ ਜਿਵੇਂ ਮੈਂ ਰਿਪੋਰਟਸ ਦੇ ਵਿੱਚ ਦੇਖਿਆ ਕਿ ਜਿਨ੍ਹਾਂ ਨੂੰ ਹਾਫਿਜ਼ ਕੁਰਾਨ ਕਿਹਾ ਜਾਂਦਾ ਹੈ ਔਰ ਕਾਫੀ ਇਸ ਦੇ ਉੱਤੇ ਉਹਨਾਂ ਦੀ ਪਕੜ ਹੈ। ਲੇਕਿਨ ਘੱਟੋ ਘੱਟ ਫੌਜੀ ਲੈਵਲ 'ਤੇ ਅਸੀਂ ਜ਼ਰੂਰ ਇਹ ਕਹਿ ਸਕਦੇ ਹਾਂ ਕਿ ਵੀ ਜਿਵੇਂ ਇੰਡੀਆ ਨਾਲ ਉਹ ਸਾਰੇ ਨੂੰ ਟੈਕਲ ਕੀਤਾ ਔਰ ਇਵੇਂ ਲੱਗਦਾ ਸੀ ਕਿ ਵੀ ਸ਼ਾਇਦ ਪਹਿਲਾਂ ਤਾਂ ਇਹ ਸੀ ਕਿ ਸ਼ਾਇਦ ਆਸਮ ਮੁਨੀਰ ਆਪਣੇ ਤੌਰ 'ਤੇ ਹੀ ਹੈ, ਲੇਕਿਨ ਜਿਹੜੀ ਮੀਟਿੰਗ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਹੋਈ ਉਸ 'ਚ ਇਹ ਸਾਹਮਣੇ ਆਉਂਦਾ ਕਿ ਇਹਦੇ 'ਚ ਜਿਹੜਾ ਈਵਨ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਵੀ ਮੌਜੂਦ ਸੀ, ਯੂਨਾਈਟਿਡ ਸਟੇਟਸ ਦੇ ਜਿਹੜੇ ਸਪੈਸ਼ਲ ਰਿਪਰੈਜ਼ੈਂਟੇਟਿਵ ਨੇ ਮਿਡਲ ਈਸਟ ਨੂੰ ਡੀਲ ਕਰਨ ਵਾਲੇ ਸਟੀਵ ਵਿਲਕੌਫ ਉਹ ਵੀ ਮੌਜੂਦ ਸੀ ਔਰ ਆਸਮ ਮੁਨੀਰ ਹੋਰਾਂ ਦੇ ਨਾਲ ISI ਜਿਹੜੀ ਇੰਟਰ ਸਰਵਿਸ ਇੰਟੈਲੀਜੈਂਸ ਹੈ ਉਹਨਾਂ ਦੇ ਹੈੱਡ ਜਿਹੜੇ ਨੇ ਲੈਫਟੀਨੈਂਟ ਜਨਰਲ ਆਸਮ ਮਲਕ ਉਹ ਵੀ ਮੌਜੂਦ ਸੀ ਔਰ ਕੋਈ ਵੀ ਸਿਵੀਲੀਅਨ ਆਫੀਸ਼ੀਅਲ ਜਿਹੜਾ ਉਹ ਨਾਲ ਨਹੀਂ ਸੀ ਪਾ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੀ ਇਹ ਨਹੀਂ ਹੈ ਵੀ ਸਡਨਲੀ ਜਿਹੜਾ ਉਹ ਸੱਦ ਲਿਆ ਪਰੇਡ ਤੇ ਫਿਰ ਸਡਨਲੀ ਹੋਇਆ ਵੀ ਟਰੰਪ ਨੇ ਕਿਹਾ ਵੀ ਆ ਜਾਓ ਲੰਚ ਕਰਦੇ। ਜੇ ISI ਚੀਫ ਨਾਲ ਆਏ ਨੇ, ਲੈਫਟੀਨੈਂਟ ਜਨਰਲ ਰੈਂਕ ਹੁੰਦਾ ਔਰ ਇਹ ਸਾਰੇ ਜਿਹੜੇ ਨੇ ਇਸ ਦੀ ਜਿਹੜੀ ਹੈ ਉਹ ਉਸ 'ਚੋਂ ਕੀ ਨਿਕਲਿਆ ਉਹ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਹੀ ਕਮਿੰਗ ਫਰੋਮ ਦਾ ਹਾਰਸ ਮਾਊਥ ਉਹਨਾਂ ਨੇ ਮੀਡੀਆ ਨੂੰ ਵੀ ਕਿਹਾ ਕਿ ਵੀ ਮੈਂ ਗ੍ਰੇਟ ਰਿਸਪੈਕਟ ਕਰਦਾ ਆਸਮ ਮੁਨੀਰ। ਉਹਨਾਂ ਨੇ ਜੰਗ ਵੀ ਰੋਕੀ ਔਰ ਫਿਰ ਜਦੋਂ ਈਰਾਨ ਬਾਰੇ ਵੀ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਉਹਨਾਂ ਨੇ ਕਿਹਾ ਵੀ ਹੀ ਇਜ਼ ਵੈਰੀ ਨੌਲੇਜੇਬਲ, ਮਤਲਬ ਜਿਹੜਾ ਪਾਕਿਸਤਾਨ ਮੋਰ ਨੌਲੇਜੇਬਲ ਹੈ ਈਰਾਨ ਬਾਰੇ ਕਿਸੇ ਹੋਰ ਨਾਲੋਂ ਵੀ, ਅਸੀਂ ਸਾਰੀਆਂ ਗੱਲਾਂ ਕੀਤੀਆਂ ਔਰ ਇਹ ਉਹ। ਹੁਣ ਕਿਉਂਕਿ ਇਹ ਚੀਜ਼ਾਂ ਟਰੰਪ ਦੇ ਰਾਹੀਂ ਆਈਆਂ, ਭਾਰਤ ਦੇ ਵਿੱਚ ਵੱਖਰੀਆਂ ਕਿਆਸ ਆਈਆਂ ਨੇ ਕਿ ਵੀ ਇਹ ਵੀ ਕਿਹਾ ਗਿਆ, ਟਰੰਪ ਨੇ ਤਾਂ ਪਹਿਲਾਂ ਕਿਹਾ ਜੀ ਕਿਉਂਕਿ ਇਹਨਾਂ ਨੇ ਮੇਰੀ ਗੱਲ ਮੰਨ ਕੇ ਸੀਜ਼ ਫਾਇਰ ਕਰ ਲਿਆ ਔਰ ਇਹ ਮੈਂ ਦੋਨਾਂ ਦਾ ਹੀ ਫੈਂਟੈਸਟਿਕ, ਮੋਦੀ ਨੂੰ ਵੀ ਫੈਂਟੈਸਟਿਕ ਕਿਹਾ, ਇੱਧਰ ਵੀ ਉਹਨਾਂ ਨੇ ਜਿਹੜਾ ਉਹ ਤਾਂ ਤਾਰੀਫਾਂ ਦੇ ਪੁੱਲ ਬੰਨੇ ਜਿਹੜੇ ਨੇ ਆਸਮ ਮੁਨੀਰ ਸਾਹਿਬ ਦੇ।
ਹੁਣ ਇਸ ਦੇ ਉੱਤੇ ਜਿਹੜੀ ਅਫੀਸ਼ੀਅਲ ਜਿਹੜੀ ਪਾਕਿਸਤਾਨ ਦੀ ਮੇਨ ISPR ਇੰਟਰ ਸਰਵਿਸ ਪਬਲਿਕ ਰਿਲੇਸ਼ਨ ਕਹਿੰਦੇ ਨੇ, ਉਹਨਾਂ ਦੀ ਜਿਹੜੀ ਅਫੀਸ਼ੀਅਲ ਸਟੇਟਮੈਂਟ ਇਸ ਦੇ ਉੱਤੇ ਆਈ ਹੈ, ਕਿਉਂਕਿ ਜ਼ਾਹਰ ਹੈ ਕਿ ਪਾਕਿਸਤਾਨ ਦੇ ਲੋਕਾਂ ਨੂੰ ਵੀ ਦੱਸਣਾ ਹੈ ਕਿ ਵੀ ਜਦੋਂ ਫੌਜੀ ਚੀਫ ਔਰ ਪ੍ਰੈਜ਼ੀਡੈਂਟ ਟਰੰਪ ਮਿਲੇ ਨੇ ਕੀ ਗੁਫ਼ਤਗੂ ਹੋਈ। ਹਾਲਾਂ ਜੋ ਪਬਲਿਕ ਰਿਲੇਸ਼ਨ ਹੁੰਦਾ ਉਹਦੇ 'ਚ ਸਾਰੀ ਗੱਲ ਤਾਂ ਬਾਹਰ ਨਹੀਂ ਆਉਂਦੀ, ਕਿਉਂਕਿ ਅੰਦਰ ਪ੍ਰੈਸ ਤਾਂ ਹੈ ਨਹੀਂ ਸੀ, ਉਹਦੇ 'ਚ ਬਹੁਤ ਕੁਝ ਐਸਾ ਹੋਏਗਾ ਜਿਹੜਾ ਕਦੇ ਵੀ ਬਾਹਰ ਨਹੀਂ ਆਏਗਾ। ਲੇਕਿਨ ਜਿਹੜੀ ਬਾਡੀ ਲੈਂਗੁਏਜ ਦੋਨਾਂ ਦੀ ਸੀ ਔਰ ਬਾਅਦ ਦੇ ਵਿੱਚ ਜਿਹੜੀ ISPR ਦੀ ਸਟੇਟਮੈਂਟ ਹੈ, ਔਰ ਇਸ ਦੇ ਨਾਲ ਲੱਗਦੇ ਆ ਈਵਨ ਪਾਕਿਸਤਾਨ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਖਵਾਜਾ ਆਸਿਫ, ਉਹਨਾਂ ਦੀ ਸਟੇਟਮੈਂਟ ਨੂੰ ਵੀ ਜੇ ਅਸੀਂ ਮੱਦੇਨਜ਼ਰ ਰੱਖੀਏ ਤਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਵੀ ਇਹ ਇੱਕ ਬਹੁਤ ਸਕਸੈਸਫੁਲ ਮੀਟ ਸੀ। ਔਰ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ ਵੀ ਇਹ ਜਿਹੜੀ ਹਾਈ ਲੈਵਲ ਇੰਗੇਜਮੈਂਟ ਸੀ, ਇਸ ਦੇ ਵਿੱਚ ਦਾ ਡਿਵੈਲਪਮੈਂਟਸ ਦਾ ਡਿਸਕਸ਼ਨਸ ਆਲਸੋ ਐਨਕੰਪੈਸਡ ਐਵਨਿਊਜ਼ ਫਾਰ expanding bilateral cooperation in multiple domains ਕਿ ਦੋਨਾਂ ਮੁਲਕਾਂ ਦੀ ਆਪਸੀ ਬਾਈਲੇਟਰਲ ਦੋਪੱਖੀ ਕੋਆਪਰੇਸ਼ਨ ਇਨਕਲੂਡਿੰਗ ਟ੍ਰੇਡ, ਕਿ ਜੀ ਵਪਾਰ ਦੇ ਵਿੱਚ ਬਹੁਤ ਇੰਟਰਸਟ, ਜਿਵੇਂ ਅਸੀਂ ਕਿਹਾ ਵੀ ਸੀ ਵੀ ਆਲਰੇਡੀ ਉਹ ਕ੍ਰਿਪਟੋ ਕਰੰਸੀ ਹੋਏ ਜਾਂ ਦੂਸਰਾ ਜਿਹੜਾ ਬਿਟਕੋਇਨ ਔਰ ਦੂਸਰਾ, ਇਹ ਸਾਰਿਆਂ ਦੇ ਵਿੱਚ ਵੀ ਦਿਲਚਸਪੀ ਹੈ ਟਰੰਪ ਦੀ, ਔਰ ਇਹਨਾਂ ਦੀ ਉਹ ਫੈਮਿਲੀ ਟਾਈਜ਼ ਵੀ ਨੇ ਬਿਜ਼ਨਸ ਵਾਈਜ਼ ਵੀ। ਔਰ ਉਹਨਾਂ ਨੇ ਕਿਹਾ ਮਲਟੀਪਲ ਡੋਮੇਨਸ ਇਨਕਲੂਡਿੰਗ ਟ੍ਰੇਡ, ਇਕਨੋਮਿਕ ਡਿਵੈਲਪਮੈਂਟ, ਮਾਈਨਸ ਐਂਡ ਮਿਨਰਲਸ, ਜਿਵੇਂ ਅੱਜ ਕੱਲ੍ਹ ਰੇਅਰ ਅਰਥ ਮਟੀਰੀਅਲ ਮਿਨਰਲ ਵੱਲ ਵੀ ਤੁਰੇ ਹੋਏ ਨੇ, ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਜ਼ਾਹਰ ਹੈ ਕਿ ਪਾਕਿਸਤਾਨ ਇਸ ਵੇਲੇ ਚਾਈਨਾ ਦੇ ਕਾਫੀ ਕਲੋਜ਼ ਦਾਇਰਾ ਕਾਰ 'ਚ ਹੈ, ਔਰ ਇਹ ਅਮਰੀਕਾ ਨੂੰ ਲੱਗਦਾ ਵੀ ਉਹਨੇ ਕੰਪੀਟ ਕਰਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਚਾਈਨਾ ਨਾਲ। ਐਨਰਜੀ, ਕ੍ਰਿਪਟੋ ਕਰੰਸੀ ਐਂਡ ਐਮਰਜਿੰਗ ਟੈਕਨੋਲੋਜੀਜ਼ ਦਾ ISPR ਸੈਡ। ਹੁਣ ਇਹ ਸਾਰੇ ਜਿਹੜੇ ਸ਼ੋਬੇ ਨੇ ਇਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਦਿਲਚਸਪੀ ਦਿਖਾਈ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਐਕਸਪ੍ਰੈਸਡ ਕੀਨ ਇੰਟਰਸਟ ਇਨ ਫੋਰਜਿੰਗ ਏ ਮਿਊਚੁਅਲੀ ਬੈਨੀਫੀਸ਼ੀਅਲ ਟ੍ਰੇਡ ਪਾਰਟਨਰਸ਼ਿਪ ਵਿਦ ਪਾਕਿਸਤਾਨ ਬੇਸਡ ਔਨ ਲੌਂਗ ਟਰਮ ਸਟ੍ਰੈਟੇਜਿਕ ਕਨਵਰਜੈਂਸ ਐਂਡ ਸ਼ੇਅਰਡ ਇੰਟਰਸਟ, ਕਿ ਲੰਬੇ ਵਕਤ ਦੇ ਲਈ ਆਪਸੀ ਸਾਂਝਾ ਵਪਾਰਕ ਹਿੱਤ ਔਰ ਦੂਸਰਾ ਇਸ ਦੇ ਉੱਤੇ ਉਹਨਾਂ ਨੇ ਕੀਤਾ। ਔਰ ਜਿਵੇਂ ਮੈਂ ਕਿਹਾ ਵੀ ਖਵਾਜਾ ਆਸਿਫ ਡਿਫੈਂਸ ਮਿਨਿਸਟਰ, ਉਹਨਾਂ ਨੇ ਕਿਹਾ ਵੀ ਆਰਮੀ ਚੀਫ ਔਰ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਹੈ ਉਸ ਦੇ ਵਿੱਚ ਇੰਡੀਆ ਪਾਕਿਸਤਾਨ ਜਿਹੜਾ ਕਨਫਲਿਕਟ ਹੈ ਉਹ ਹਾਈਲਾਈਟ ਹੋਇਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਦਿਸ ਇਜ਼ ਦਾ ਫਸਟ ਟਾਈਮ ਕਿ US ਪ੍ਰੈਜ਼ੀਡੈਂਟ ਕਿਸੇ ਨੇ ਸੱਦਿਆ। ਪਰ ਮੈਂ ਸਮਝਦਾ ਵੀ ਖਵਾਜਾ ਆਸਿਫ ਕਿਉਂਕਿ ਨਾ ਉਸ ਮੀਟਿੰਗ ਦਾ ਹਿੱਸਾ ਹੀ ਨਹੀਂ ਨੇ, ਉਹ ਤਾਂ ਵਿਚਾਰੇ ਆਪਣਾ ਐਂਡੋਰਸਮੈਂਟ ਹੀ ਸ਼ੋਅ ਕਰ ਰਹੇ ਨੇ ਕਿ ਬਈ ਫੌਜ ਨੇ ਹੁਣ ਸਿੱਧੇ ਹੀ ਜਿਹੜਾ ਜੇ ਉਹਨਾਂ ਨਾਲ ਅਮਰੀਕਾ ਨੇ ਡੀਲ ਕਰਨਾ ਸ਼ੁਰੂ ਕੀਤਾ ਤੇ ਅਸੀਂ ਵੀ ਸ਼ਾਮਲ ਵਾਜਿਆਂ ਵਾਂਗ ਨਾਲ ਜਿਹੜਾ ਕਰਕੇ ਤਾੜੀਆਂ ਵਜਾ ਦਈਏ। ਇਸ ਲਈ ਉਹਨਾਂ ਨੂੰ, ਕਿਉਂਕਿ ਉਹ ਪਾਰਟ ਆਫ ਦਾ ਮੀਟਿੰਗ ਨਹੀਂ ਨੇ, ਪਰ ਇਹ ਗੱਲ ਹੈ ਕਿ ਵੀ ਹੁਣ ਸਿਵਿਲੀਅਨ ਗਵਰਨਮੈਂਟ ਨੇ ਵੀ ਇਹ ਮੰਨ ਲਿਆ ਕਿ ਵੀ ਅਲਟੀਮੇਟਲੀ ਈਵਨ ਫੋਰਨ ਪਾਲਿਸੀ ਹੋਏ ਜਾਂ ਈਵਨ ਹੈਡ ਆਫ ਦਾ ਸਟੇਟ ਲੈਵਲ ਦਾ ਜਿਹੜਾ ਆਨਰ ਕਦੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਦੇ ਕੋਲ ਹੁੰਦਾ ਹੈ, ਉਹ ਹੁਣ ਫੌਜੀ ਚੀਫ ਜਿਹੜਾ ਹੈ ਉਹ ਡਾਇਰੈਕਟਲੀ ਵੀ ਇੰਜੋਏ ਕਰ ਸਕਦਾ। ਔਰ ਇਹ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਚੀਫ ਆਫ ਆਰਮੀ ਸਟਾਫ ਨੇ ਆਪਣੀ ਐਪਰੀਸ਼ੀਏਸ਼ਨ ਵੀ ਦਿੱਤੀ ਟਰੰਪ ਦੇ ਲਈ ਕਿ ਭਾਈ ਤੁਸੀਂ ਜਿਹੜਾ ਹੈ ਫੈਸਿਲੀਟੇਟ ਕੀਤਾ ਪਾਕਿਸਤਾਨ ਔਰ ਇੰਡੀਆ ਦੇ ਵਿੱਚ ਜਿਹੜਾ ਰੀਜਨਲ ਕ੍ਰਾਈਸਿਸ ਸੀ ਉਹਨੂੰ ਰਿਜ਼ੋਲਵ ਕਰਨਾ। ਸੋ ਇਹ ਵੀ ਮੋਦੀ ਦੇ ਮੂੰਹ ਤੇ ਇੱਕ ਚਪੇੜ ਹੈ, ਕਿਉਂਕਿ ਮੋਦੀ ਤਾਂ ਰਿਪੀਟਡਲੀ ਹੁਣ ਵੀ ਕਿ ਜੀ 35 ਮਿੰਟ ਦੀ ਕਨਵਰਸੇਸ਼ਨ ਹੋਈ, ਅਸੀਂ ਨਹੀਂ ਕਿਹਾ ਕਿ ਅਸੀਂ ਕਿਹਾ ਕਿ ਵੀ ਤੁਸੀਂ ਕੁਝ ਨਹੀਂ ਕੀਤਾ, ਪਰ ਪਾਕਿਸਤਾਨ ਨੇ ਵੀ ਉਹੀ ਲਾਈਨ ਐਂਡੋਰਸ ਕੀਤੀ ਹੈ ਜੋ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਨੇ। ਔਰ ਜ਼ਾਹਰ ਹੈ ਕਿ ਵੀ ਅਲਟੀਮੇਟਲੀ ਇੰਡੀਆ ਤਾਂ ਇਹ ਕਹਿ ਰਿਹਾ ਜੀ ਪਾਕਿਸਤਾਨ ਦੀ ਰਿਕੁਐਸਟ ਤੇ ਸੀਜ਼ ਫਾਇਰ ਹੋਇਆ ਵੀ ਜਿਵੇਂ ਹਮਨੇ ऑपरेशन संदूर में ऐसा पीटा कि पाकिस्तान ने तरले करने शुरू करते कि भी कर लो हुण ਇਹ ਜਿਹੜਾ। ਔਰ ਟਰੰਪ ਇਹ ਕਹਿ ਰਿਹਾ ਕਿ ਵੀ ਗੱਲ ਉਧਰ ਨੂੰ ਜਾ ਰਹੀ ਸੀ। ਗੱਲ ਇਹ ਹੈ ਵੀ ਅਸਲੀ ਜੁੱਤੀਆਂ ਇੰਡੀਆ ਦੇ ਇੰਨੀਆਂ ਪੈ ਗਈਆਂ ਸੀ ਵੀ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਉਹਨਾਂ ਦੇ ਸਾਰੇ ਜਿਹੜੇ ਜਹਾਜ਼ ਨੇ ਉਹ ਗਰਾਊਂਡਡ ਸੀਗੇ 24 ਘੰਟੇ ਦੇ ਲਈ। ਔਰ ਪ੍ਰਵੀਨ ਸਾਨੀ ਦਾ ਮੈਂ ਜ਼ਿਕਰ ਕੀਤਾ, ਬੰਬੇ ਦੀ ਇੱਕ ਪ੍ਰੈਸ ਕਾਨਫਰੰਸ, ਉਹਨੂੰ ਪੁੱਛਿਆ ਗਿਆ ਕਿ ਕਿੰਨੇ ਜਹਾਜ਼ ਡਿੱਗੇ ਨੇ, ਉਹਨੇ ਕਿਹਾ ਜੇ ਮੈਂ ਠੀਕ ਨੰਬਰ ਦੱਸਤਾ ਤੇ ਗਵਰਨਮੈਂਟ ਆਫ ਇੰਡੀਆ ਮੇਰੇ ਪਿੱਛੇ ਪੈ ਜਾਏਗੀ। ਸੋ ਮਤਲਬ ਇਹ ਹੈ ਵੀ ਜਿਹੜੀ 5 6 7 ਦੀ ਗਿਣਤੀ ਹੈ ਸ਼ਾਇਦ ਜਿਹੜੀ ਇਹਨਾਂ ਦੇ ਡਿੱਗੇ ਜਹਾਜ਼ ਨੇ ਉਸ ਤੋਂ ਵੀ ਬਿਯੋਂਡ ਨੇ। ਔਰ ਇਸ ਸਾਰੇ ਦੇ ਨਾਲ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਨਾਲ ਦੀ ਨਾਲ ਆਸਮ ਮੁਨੀਰ ਨੇ
ਫੀਲਡ ਮਾਰਸ਼ਲ ਹੋਰਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਇਨਵੀਟੇਸ਼ਨ ਵੀ ਦਿੱਤਾ ਕਿ ਜਨਾਬੇ ਆਲਾ ਪਾਕਿਸਤਾਨ ਆਓ, ਔਰ ਇਸ ਬਾਰੇ ਤਾਂ ਨਹੀਂ ਹੈ ਵੀ ਉਹਨਾਂ ਨੇ ਮਨਜ਼ੂਰ ਕੀਤਾ ਕਿ ਨਹੀਂ, ਲੇਕਿਨ ਇਹ ਇਨਵੀਟੇਸ਼ਨ ਵੀ ਆਪਣੇ ਆਪ ਦੇ ਵਿੱਚ ਇਹ ਦੱਸਦਾ ਕਿ ਵੀ ਅਥਾਰਟੀ ਵੀ ਕਿੱਥੇ ਲਾਈ ਕਰਦੀ ਹੈ ਔਰ ਕਿਸ ਕਿਸਮ ਦਾ ਵਾਰਮ ਜਿਹੜਾ ਮਾਹੌਲ ਹੋਏਗਾ। ਔਰ ਇਹ ਉਹਨਾਂ ਨੇ ਇਨੀਸ਼ੀਅਲੀ ਭਾਵੇਂ 1 ਘੰਟੇ ਦੀ ਮੀਟਿੰਗ ਸੀ, ਲੇਕਿਨ ਉਹ ਆਲਮੋਸਟ 2.5 ਘੰਟੇ ਚੱਲੀ। ਔਰ ਇਹ ਸਾਰੇ ਦੇ ਚੱਲਦਿਆਂ ਸਿਗਨੀਫਿਕੈਂਟ ਮੂਮੈਂਟ ਜਿਹੜੀ ਹੈ ਬਾਕੀ ਪਾਕਿਸਤਾਨ ਔਰ ਯੂਨਾਈਟਿਡ ਸਟੇਟਸ ਪਾਰਟਨਰਸ਼ਿਪ ਜਿਹੜੀ ਹੈ ਇਸ ਦੀਆਂ ਗੱਲਾਂ ਹੋਈਆਂ, ਪੀਸ, ਸਟੈਬਿਲਿਟੀ, ਪ੍ਰੋਸਪੈਰਿਟੀ। ਔਰ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਅਸੀਂ ਕੱਲ੍ਹ ਵੀ ਕੀਤੀ ਸੀ ਵੀ ਉਹਨਾਂ ਨੇ ਕਿਹਾ ਕਿ ਇਟ ਵਾਜ਼ ਐਨ ਆਨਰ ਫॉर ਹਿਮ ਟੂ ਮੀਟ ਦਾ ਚੀਫ ਆਫ ਆਰਮੀ ਸਟਾਫ ਡਿਊਰਿੰਗ ਅ ਲੰਚਿਓਨ, ਕਿ ਮੇਰੇ ਲਈ ਇਹ ਬੜੇ ਆਨਰ ਵਾਲੀ ਗੱਲ ਹੈ। ਔਰ ਇਹ ਸਾਰੇ ਦੇ ਚੱਲਦਿਆਂ ਅਸੀਂ ਜਿਹੜਾ ਟਰੰਪ ਨੇ ਅਗੇਨ ਹੀ ਐਕਸਟੈਂਡਡ ਗ੍ਰੈਟੀਟਿਊਡ ਟੂ ਪਾਕਿਸਤਾਨ's military chief for visiting and acknowledging his role in helping stop war with India। ਹੁਣ ਟਰੰਪ ਨੂੰ ਤਾਂ ਚਾਹੇ ਉਹਨੇ ਕਿਹਾ ਜੀ ਤੁਸੀਂ ਆਏ ਵੀ ਹੋ ਔਰ ਤੁਹਾਡਾ ਇਹ ਵੀ ਸ਼ੁਕਰੀਆ ਕਿ ਵੀ ਤੁਸੀਂ ਇਹ ਵੀ ਮੰਨਿਆ ਵੀ ਮੈਂ ਕੀ ਰੋਲ ਪਲੇ ਕੀਤਾ। ਔਰ ਹੁਣ ਇਹ ਜੋ ਚੱਲ ਰਿਹਾ ਹੈ ਇੰਡੀਆ ਦੇ ਵਿੱਚ ਤਾਂ ਜੁੱਤੀਆਂ ਪੈ ਰਹੀਆਂ ਨੇ ਮੋਦੀ ਨੂੰ। ਈਵਨ ਜਿਹੜਾ ਕਾਂਗਰਸ ਦੇ ਸਪੋਕਸਪਰਸਨ ਨੇ ਜਿਹੜੇ ਜੈਰਾਮ ਰਮੇਸ਼, ਉਹਨਾਂ ਨੇ ਕਿਹਾ ਹਿਊਜ ਬਲੋ ਟੂ ਇੰਡੀਅਨ ਡਿਪਲੋਮੇਸੀ, ਕਾਂਗਰਸ ਔਨ ਟਰੰਪ ਮੁਨੀਰ ਲੰਚ। ਔਰ ਉਹਨਾਂ ਨੇ ਕਿਹਾ ਜੀ ਫੀਲਡ ਮਾਰਸ਼ਲ ਆਸਮ ਮੁਨੀਰ ਇਜ਼ ਨਾਟ ਦ ਹੈਡ ਆਫ ਸਟੇਟ ਔਰ ਹੈਡ ਆਫ ਗਵਰਨਮੈਂਟ ਆਫ ਪਾਕਿਸਤਾਨ ਐਂਡ ਇਜ਼ ਦ ਚੀਫ ਆਫ ਆਰਮੀ ਸਟਾਫ, yet he gets invited by Mr. Trump and receives praise, ਕਾਂਗਰਸ says। ਉਹਨਾਂ ਨੇ ਕਿਹਾ ਜੀ ਹਿਊਜ ਬਲੋ। ਔਰ ਸਾਰੇ ਜਿਹੜੇ ਇੰਡੀਆ ਦੇ ਮਾੜੇ ਮੋਟੇ ਨੈਸ਼ਨਲਿਸਟ ਲੈਵਲ ਦੇ ਲੋਕ ਨੇ ਉਹ ਕਹਿ ਰਹੇ ਨੇ ਵੀ ਹੋ ਕੀ ਰਿਹਾ ਸਾਡੇ ਨਾਲ, ਜਿੱਧਰੋਂ ਦੇਖੋ ਉਧਰੋਂ ਜੁੱਤੀ ਕੋਈ ਇਧਰੋਂ ਆਉਂਦੀ ਹੈ, ਇੱਧਰ ਮੂੰਹ ਚੁੱਕੋ ਉਧਰੋਂ ਆਉਂਦੀ ਹੈ, ਸਾਰੇ ਪਾਸੇ ਹੀ ਜਿਹੜਾ ਉਹਨਾਂ ਦਾ ਹਾਲੋਂ ਬੇਹਾਲ ਨੇ। ਪਰ ਮੈਂ ਸਮਝਦਾ ਵੀ ਇਹ ਹਾਲ ਦੀ ਘੜੀ ਪਾਕਿਸਤਾਨ ਦੇ ਲਈ ਇਹ ਪੋਜ਼ਿਟਿਵ ਟਾਈਮ ਹੈ, ਪੋਜ਼ਿਟਿਵ ਮੌਕਾ ਹੈ। ਬਟ ਅਗੇਨ ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ, ਅਮਰੀਕਨਾਂ ਦਾ ਹੀ ਫਰੇਜ਼ ਹੈ ਵੀ ਦੇਰ ਇਜ਼ ਨੋ ਫ੍ਰੀ ਲੰਚ। ਅਲਟੀਮੇਟਲੀ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ ਇਹ ਇੰਨੀ ਬੱਲੇ ਬੱਲੇ ਦੇ ਵਿੱਚ ਇਹ ਨਾ ਹੋ ਜਾਏ ਵੀ ਕਦੋਂ ਫਿਰ ਇਹ ਅਮਰੀਕਾ ਵਾਲੇ ਥੱਲੇ ਵੀ ਕਰ ਦਿੰਦੇ ਨੇ ਬੱਲੇ ਬੱਲੇ ਦੇ ਉਲਟ। ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨ ਐਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।